अस्सलाम वालेकुम प्यार भरी सत श्री अकाल जी। ਆਪਾਂ ਪਹੁੰਚੇ ਦਰਬਾਰ ਸਾਹਿਬ ਕਰਤਾਰਪੁਰ ਤੇ ਸੀਈਓ ਕਰਤਾਰਪੁਰ ਨੇ ਸਾਨੂੰ ਰਿਸੀਵ ਕੀਤਾ ਔਰ ਸਾਡੇ ਨਾਲ ਮੌਜੂਦ ਸਨ ਡਾਕਟਰ ਗੁਰਿੰਦਰਪਾਲ ਸਿੰਘ ਜੋਸਨ ਔਰ ਨਾਲ ਦੀ ਨਾਲ ਸਨ ਸਾਈਂ ਮੀਆਂ ਮੀਰ ਜੀ ਦੇ ਗੱਦੀ ਨਸ਼ੀਨ ਔਰ ਫਕੀਰ ਫੈਮਿਲੀ ਔਰ ਰਾਏ ਬਲਾਰ ਫੈਮਿਲੀ ਔਰ ਨਈਮ ਲਾਲ ਜੀ। ਠੀਕ ਹੈ ਜੀ, ਇਹ ਸਾਰੇ ਪਹੁੰਚੇ ਭਾਈ ਡਾਕਟਰ ਗੁਰਿੰਦਰਪਾਲ ਸਿੰਘ ਜੋਸਨਸ ਦੇ ਨਾਲ। ਔਰ ਆਪਾਂ ਅੱਜ ਇੱਥੇ ਕੀ ਕਰਨ ਲਈ ਜਾ ਰਹੇ ਹਾਂ, ਇੱਥੇ ਕਰਤਾਰਪੁਰ ਮਿਊਜ਼ੀਅਮ ਦੇ ਵਿੱਚ ਜਨਰਲ ਹਰੀ ਸਿੰਘ ਨਲਵਾ ਜੀ ਦਾ ਬਸਟ ਲਾਉਣ ਲਈ ਜਾ ਰਹੇ ਹਾਂ। ਜੀ ਹਾਂਜੀ ਜੀ, ਪੰਜਾਬ ਦੇ ਉਸ ਮਹਾਨ ਯੋਧੇ ਦਾ ਬਸਟ ਲੱਗ ਰਿਹਾ ਜਿਨ੍ਹੇ ਕਿ ਅਫਗਾਨੀਆਂ ਨੂੰ ਨੱਥ ਪਾਈ ਸੀ। ਅਤੇ ਅੱਜ ਲੰਡੀ ਕੋਤਲ ਤੱਕ ਦਾ ਇਲਾਕਾ ਅਗਰ ਪਾਕਿਸਤਾਨ ਦੇ ਵਿੱਚ ਹੈ ਅਤੇ ਉਹ ਕਿਹਦੀ ਵਜ੍ਹਾ ਨਾਲ ਹੈ, ਉਹ ਇਸ ਮਹਾਨ ਯੋਧੇ ਦੀ ਵਜ੍ਹਾ ਨਾਲ ਹੈ ਕਿ ਜੋ ਗੁਜਰਾਂਵਾਲਾ ਦੇ ਵਿੱਚ ਪੈਦਾ ਹੋਇਆ ਔਰ ਮਹਾਰਾਜਾ ਰਣਜੀਤ ਸਿੰਘ ਦਾ ਮੱਲੇਦਾਰ ਸੀ ਜਨਰਲ ਹਰੀ ਸਿੰਘ ਨਲਵਾ। ਜੀ ਹਾਂ ਜੀ, ਕੇਸਰਾ ਬਾਜ਼ਾਰ ਦੇ ਵਿੱਚ ਪੈਦਾ ਹੋਣ ਵਾਲੇ ਜਨਰਲ ਹਰੀ ਸਿੰਘ ਨਲਵਾ ਜੀ ਜਿਹੜੇ ਨੇ, ਉਹਨਾਂ ਦੇ ਕਿਆ ਕਹਿਣੇ। ਔਰ ਪੰਜਾਬ ਦੇ ਵਿੱਚ, ਪੰਜਾਬ ਦੀ ਤਾਰੀਖ ਦੇ ਵਿੱਚ ਅਗਰ ਜਨਰਲ ਹਰੀ ਸਿੰਘ ਨਲਵਾ ਜੀ ਦਾ ਨਾਮ ਜਿਹੜਾ ਹੈ ਉਹ ਨਾ ਲਿਆ ਜਾਵੇ ਤਾਂ ਮੇਰਾ ਖਿਆਲ ਹੈ ਕਿ ਪੰਜਾਬ ਦੀ ਤਾਰੀਖ ਜਿਹੜੀ ਹੈ ਉਹ ਮੁਕੰਮਲ ਨਹੀਂ ਹੁੰਦੀ। ਪਿਛਲੇ ਕਿੰਨੀਆਂ ਸਦੀਆਂ ਤੋਂ ਪੰਜਾਬ ਨੂੰ ਲੁੱਟਣ ਵਾਲੇ ਲੁਟੇਰੇ ਜਿਹੜੇ ਸੀ ਪੰਜਾਬ 'ਚ ਆਉਂਦੇ ਸੀ, ਅਤੇ ਸਭ ਤੋਂ ਪਹਿਲੇ ਮਹਾਰਾਜਾ ਰਣਜੀਤ ਸਿੰਘ ਉਹ ਸ਼ੇਰ ਪੁੱਤਰ ਪੰਜਾਬ ਦਾ ਸੀ ਜਿਹਨੇ ਕਿ ਇਹਨਾਂ ਹਮਲਾਵਰਾਂ ਤੋਂ ਪੰਜਾਬ ਨੂੰ ਬਚਾਇਆ, ਲਾਹੌਰ ਨੂੰ ਬਚਾਇਆ। ਠੀਕ ਹੈ, ਨਹੀਂ ਤੇ ਅਲੈਗਜ਼ੈਂਡਰ ਤੋਂ ਲੈ ਕੇ ਅਬਦਾਲੀ ਤੱਕ ਅਫਗਾਨ ਜਿਹੜੇ ਸੀ ਹਮੇਸ਼ਾ ਸਾਥ ਦਿੰਦੇ ਰਹੇ ਕਿਹਨਾਂ ਦਾ, ਉਹਨਾਂ ਹਮਲਾਵਰਾਂ ਦਾ ਜੋ ਪੰਜਾਬ ਦੇ ਉੱਤੇ ਆ ਕੇ ਕਬਜ਼ਾ ਕਰਦੇ ਸੀ, ਪੰਜਾਬ ਨੂੰ ਲੁੱਟਦੇ ਸੀ, ਲੁੱਟ ਕੇ ਲੈ ਕੇ ਜਾਂਦੇ ਸੀ ਔਰ ਧੀਆਂ ਭੈਣਾਂ ਦੀ ਇੱਜ਼ਤ ਜਿਹੜੀ ਸੀ ਪਮਾਲ ਕਰਦੇ ਸਨ। ਅਤੇ ਅੱਜ ਅਸੀਂ ਉਸੇ ਸ਼ਖਸੀਅਤ ਨੂੰ ਟ੍ਰਿਬਿਊਟ ਦੇਣ ਵਾਸਤੇ ਪਹੁੰਚੇ ਹੋਏ ਹਾਂ ਦਰਬਾਰ ਸਾਹਿਬ ਕਰਤਾਰਪੁਰ ਦੇ ਵਿੱਚ। ਅਤੇ ਸਾਈਂ ਮੀਆਂ ਮੀਰ ਜੀ ਦੇ ਗੱਦੀ ਨਸ਼ੀਨ ਔਰ ਮੀਆਂ ਆਪਣਾ ਫਕੀਰ ਸੈਫੁਦੀਨ ਜੀ ਔਰ ਡਾਕਟਰ ਗੁਰਿੰਦਰਪਾਲ ਸਿੰਘ ਜੋਸਨ ਜੀ ਔਰ ਅਬੂ ਬਕਰ ਸਾਹਿਬ ਜਿਹੜੇ ਕਿ ਸੀਓ ਪ੍ਰੋਜੈਕਟ ਦਰਬਾਰ ਸਾਹਿਬ ਕਰਤਾਰਪੁਰ ਨੇ, ਉਹਨਾਂ ਦੇ ਦਰਮਿਆਨ ਦੇ ਆਪਸ ਦੇ ਵਿੱਚ ਗੱਲਬਾਤ ਹੋ ਰਹੀ ਹੈ ਅਤੇ ਅਸੀਂ ਤੁਹਾਨੂੰ ਅੱਗੇ ਚੱਲ ਕੇ ਦਿਖਾਉਂਦੇ ਹਾਂ ਜੀ। ਅਨਵੀਲਿੰਗ ਹੋਣ ਲੱਗੀ ਹੈ ਆਪਣਾ ਬਸਟ ਦੀ ਜਨਰਲ ਹਰੀ ਸਿੰਘ ਨਲਵਾ। ਪਾਕਿਸਤਾਨ ਦੇ ਵਿੱਚ ਪਹਿਲੀ ਵਾਰ ਜਨਰਲ ਹਰੀ ਸਿੰਘ ਨਲਵਾ ਜੀ ਦਾ ਬਸਟ ਜਿਹੜਾ ਹੈ ਉਹ ਲਾਇਆ ਜਾ ਰਿਹਾ ਅਤੇ ਬਹੁਤ ਵਧੀਆ ਲੱਗ ਰਿਹਾ ਹੈ। ਅਤੇ ਆਪਾਂ ਇਸ ਕਾਰਜ ਦਾ ਹਿੱਸਾ ਹਾਂ ਔਰ ਰਲ ਮਿਲ ਕੇ ਆਪਾਂ ਇਹ ਜਿਹੜਾ ਬਸਟ ਹੈ ਉਹ ਇੱਥੇ ਲਾਇਆ। ਅਤੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕ ਹੋਵੇ ਕਿ ਜਿਹੜਾ ਇਹ ਕਾਰਜ ਹੈ ਪਹਿਲੀ ਵਾਰ ਹੋਣ ਲਈ ਜਾ ਰਿਹਾ ਹੈ ਆਪਣਾ। ਇਸ ਤੋਂ ਪਹਿਲੇ ਕਦੀ ਵੀ ਜਨਰਲ ਹਰੀ ਸਿੰਘ ਨਲਵਾ ਜੀ ਦਾ ਕੋਈ ਵੀ ਬਸਟ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਨਹੀਂ ਲੱਗਾ। ਅਤੇ ਮੈਂ ਆਪ ਸਭ ਤੋਂ ਰਿਕੁਐਸਟ ਕਰਨਾ ਵਾਂ ਕਿ ਜਦੋਂ ਦਰਬਾਰ ਸਾਹਿਬ ਕਰਤਾਰਪੁਰ ਜਾਓ ਅਤੇ ਫਕੀਰ ਖਾਨਾ ਮਿਊਜ਼ੀਅਮ ਜਾਂ ਦਰਬਾਰ ਸਾਹਿਬ ਕਰਤਾਰਪੁਰ ਕੋਰੀਡੋਰ ਮਿਊਜ਼ੀਅਮ ਦੇ ਵਿੱਚ ਇਸ ਦੀ ਜ਼ਰੂਰ ਦਰਸ਼ਨ। ਅਮਰੀਕਾ ਵੱਲੋਂ ਅੱਜ ਮੁਜੱਸਮਾ ਬਸਟ ਹਰੀ ਸਿੰਘ ਨਲਵਾ ਜੀ ਦਾ ਇੱਥੇ ਸਥਾਪਿਤ ਕੀਤਾ ਜਾ ਰਿਹਾ ਤਾਂ ਜੋ ਆਪਣੀ ਵਿਰਾਸਤ ਨੂੰ ਯਾਦ ਕੀਤਾ ਜਾ ਸਕੇ। ਅਤੇ ਵਕੀਲ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਇੱਥੋਂ ਦੀ ਪ੍ਰਬੰਧਕ ਕਮੇਟੀ, ਸੀਓ ਸਾਹਿਬ ਜੀ ਦਾ ਓਪਨਿੰਗ। ਇਹ ਉਹ ਮਹਾਨ ਜਰਨੈਲ ਨੇ ਜਿਨ੍ਹਾਂ ਨੇ ਅਫਗਾਨਿਸਤਾਨ ਤੋਂ ਆਉਣ ਵਾਲੇ ਕਾਰਗੀਆਂ ਤੋਂ ਪੂਰੇ ਹਿੰਦੁਸਤਾਨ ਨੂੰ ਬਚਾਇਆ ਸੀ। ਹਾਂਜੀ ਜੀ, ਅਤੇ ਅੱਜ ਅਸੀਂ ਉਸ ਸਥਾਨ 'ਤੇ ਖੜ੍ਹੇ ਹਾਂ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ 18 ਸਾਲ ਖੁਦ ਹੱਥੀਂ ਹਲ ਚਲਾ ਕੇ ਖੇਤੀ ਕਰੀ। ਇਹ ਬੜੀ ਇਤਿਹਾਸਕ ਯਾਦਗਾਰ ਹੈ ਅਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਮੈਨੇਜਮੈਂਟ ਦਾ, ਔਕਾਫ ਬੋਰਡ ਦਾ ਧੰਨਵਾਦ, ਅਤੇ ਫਕੀਰ ਸਾਹਿਬ ਜੀ ਦਾ, ਅਤੇ ਸਪੈਸ਼ਲੀ ਸ਼ਬੀਰ ਜੀ ਦਾ ਜਿਨ੍ਹਾਂ ਨੇ ਇਹ ਜਗ੍ਹਾ ਸਿਲੈਕਟ ਕਰਨ ਵਾਸਤੇ ਮੇਰੀ ਮਦਦ ਕੀਤੀ। ਇੱਕ ਲਫ਼ਜ਼ ਮੈਂ ਵੀ ਬੋਲਣਾ ਚਾਹੁੰਦਾ ਹਾਂ ਪਲੀਜ਼। ਅੱਲਾਹ ਤਾਲਾ ਸਾਡ ਨੂੰ ਸਲਾਮਤ ਰੱਖੇ ਜੀ ਤੇ ਬਾਬਾ ਨਾਨਕ ਦੇ ਚਰਨਾਂ 'ਚ ਇਹ ਤੁਹਾਡਾ ਇਹ ਜੈਸਚਰ ਇਹ ਬਸਟ ਦੇਣ ਦਾ ਜੀ ਇਟ ਵਿਲ ਐਡ ਟੂ ਦੀ ਵੈਲਿਊ ਆਫ ਦ ਸ਼ਾਰਟ ਗੈਲਰੀ। ਅਤੇ ਸਾਡੇ 'ਤੇ ਇੱਕ ਸ਼ਾਰਟ ਗੈਲਰੀ ਦਾ ਵੀ ਤੁਸੀਂ ਸਾਨ ਕੀਤਾ। ਕਰਤਾਰਪੁਰ ਕੋਰੀਡੋਰ
ਜਾਂ ਕਰਤਾਰਪੁਰ ਕੰਪਲੈਕਸ ਦੇ ਵਿੱਚ ਤੁਹਾਡਾ ਬੜਾ ਕੀਮਤੀ ਤੋਹਫਾ ਹੈ ਜੀ। ਤੇ ਇਨਸ਼ਾਅੱਲਾ ਤਾਲਾ ਇੱਥੇ ਹੀ ਸਜਿਆ ਰਹੇਗਾ। ਇਹਦੀ ਠੇਕੇ ਕੀਤੀ ਜਾਏਗੀ ਜਿਸ ਤਰ੍ਹਾਂ ਉੱਥੇ ਮਹਾਰਾਜਾ ਰਣਜੀਤ ਸਿੰਘ ਦਾ ਬਸਟ ਲੱਗਿਆ ਹੈ, ਬਾਹਰ ਮਹਾਰਾਜਾ ਰਣਜੀਤ ਸਿੰਘ ਦਾ ਸਟੈਚੂ ਲੱਗਿਆ ਹੈ ਲਾਈਫ ਸਾਈਜ਼ ਘੋੜੇ ਦੇ ਉੱਤੇ, ਤੇ ਦਿਸ ਇਜ਼ ਉੱਤੇ ਪਿੱਛੇ ਭਾਈ ਮਰਦਾਨਾ ਜੀ ਦਾ ਸਟੈਚੂ ਉਹ ਬੜੀ ਮਿਹਨਤ ਨਾਲ ਅਬੂ ਬਕਰ ਸਾਹਿਬ ਨੇ ਬਣਾਇਆ ਸੀ। ਦੈਟ ਇਜ਼ ਅ ਪੀਸ ਆਫ ਆਰਟ। ਬੜਾ ਵਧੀਆ ਕੀਤਾ ਤੁਸੀਂ ਜ਼ਰੂਰ ਉਹ ਦੇਖਣਾ, ਬਲਕਿ ਇੱਥੋਂ ਫਾਰਿਗ ਹੋ ਕੇ ਤੁਸੀਂ ਉਹ ਜਿਹੜੀ ਡਿਟੇਲ ਵਰਕ ਉੱਥੇ ਬੜਾ ਕਮਾਲ ਡਿਟੇਲ ਵਰਕ ਤੇ ਮਾਸ਼ਾਅੱਲਾ ਜੀ, ਥੈਂਕ ਯੂ ਵੈਰੀ ਮਚ ਐਂਡ ਇਟਸ ਅ ਗ੍ਰੇਟ ਗਿਫਟ ਟੂ ਅਸ। ਹਰੀ ਸਿੰਘ ਨਲਵਾ ਸਾਡੇ ਸ਼ਾਇਦ ਮੁਸਲਮਾਨ ਦੋਸਤ ਇਹਨਾਂ ਨੂੰ ਜ਼ਿਆਦਾ ਨਹੀਂ ਜਾਣਦੇ। ਇਹ ਉਹ ਸ਼ਖਸੀਅਤ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਅਰਲੀ ਡੇਜ਼ ਵਿੱਚ ਲਾਹੌਰ ਆਏ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਾਥੀ ਵਿੱਚ, ਤੇ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਬੜੀ ਇੰਪੋਰਟੈਂਟ ਮੁਹਿੰਮਾਂ ਤੇ ਭੇਜਿਆ ਕਿਉਂਕਿ ਮਰਕਜ਼ ਤੋਂ ਦੂਰ ਰਹੇ ਨੇ। ਜਿਵੇਂ ਜਨਾਬ ਨੇ ਪਹਿਲੇ ਦੱਸਿਆ ਕਿ ਤਮਾਮ ਨਾਰਦਰਨ ਏਰੀਆਜ਼ ਇਨਕਲੂਡਿੰਗ ਕਸ਼ਮੀਰ ਵੀ ਇਹਨਾਂ ਨੇ ਪਤਾ ਕੀਤਾ। ਲਦਾਖ ਦਾ ਉਹ ਏਰੀਆ ਜਿੱਥੇ ਜਿੱਥੇ ਗਵਰਨਰ ਰਹੇ ਉੱਥੇ ਸਿੱਕਾ ਜਾਰੀ ਕੀਤਾ ਗਿਆ ਤੇ ਉਹਦੀ ਡਿਟੇਲ ਅਸੀਂ ਹਰੀਪੁਰ ਯੂਨੀਵਰਸਿਟੀ ਲਾ ਰਹੇ ਹਾਂ। ਉਹ ਤਿੰਨ ਭਾਸ਼ਾਵਾਂ ਚਾਰ ਭਾਸ਼ਾਵਾਂ ਪਸ਼ਤੋ, ਇੰਗਲਿਸ਼, ਪੰਜਾਬੀ ਤੇ ਉਰਦੂ ਚ ਹੋਏਗੀ ਵੀ ਉਹਨੂੰ ਹਰ ਕੋਈ ਪੜ੍ਹ ਸਕਦਾ। हरी सिंह नलवा जितने दलेर इंसान थे और उनका करेक्टर उससे भी बड़ा था। ही वॉज अ वेरी, उनका करेक्टर का कमाल ये है कि पेशावर में एक दिन थे, एक बड़ी खूबसूरत खातून उनके पास आई जी, बानो, और बानो कहती है कि मुझे तुम में से बेटा चाहिए, तुम जैसा। तो नलवा जी ने अपना सर नीचे किया, फिर सर ऊपर करके कहते हैं मेरे अंदर से चादर ले आओ। वो चादर लेके आए और उन्होंने बानो के सर पे चादर डाल दी और कहा कि बानो आज से मैं तेरा बेटा। क्या बात, तो क्या बात। करेक्टर बहादुरी के साथ करेक्टर का होना बड़ा ज़रूरी है। तो हरी सिंह नलवा जी का ये स्टैचू इट्स अ ग्रेट गिफ्ट टू अस, टू करतारपुर सर। थैंक यू वेरी मच सर। ਸਿਕਸ ਇਨ ਅਮਰੀਕਾ ਵੱਲੋਂ ਅਸੀਂ ਇੱਕ ਖਾਸ 5K ਜਿਹੜਾ ਸਪੈਸ਼ਲ ਮੈਡਲ ਹੈਗਾ ਉਹ ਫਕੀਰ ਸੈਫੁਦੀਨ ਜੀ ਨੂੰ ਦੇ ਰਹੇ ਹਾਂ ਇਹਨਾਂ ਦੀਆਂ ਸੇਵਾਵਾਂ ਵਾਸਤੇ। ਹਾਂਜੀ, ਤੁਸੀਂ ਦਿਓ। ਨਹੀਂ ਤੁਸੀਂ ਦਿਓ। दोनों थैंक यू। ਹਾਂ, ਇਹ ਦੇਖੋ ਥੋੜਾ बोले सो ਹਾਂਜੀ ਐਨਕ ਹੱਜ ਫੜ ਕੇ थैंक यू वेरी मच। थैंक यू, थैंक यू। ਇੱਕ ਇਹ ਸਪੈਸ਼ਲ ਪੈਨ ਸਿਕਸ ਇਨ ਅਮਰੀਕਾ ਸਾਰਾ ਜਿਹੜੀ ਫਾਊਂਡੇਸ਼ਨ ਵੱਲੋਂ ਆਪ ਜੀ ਵਾਸਤੇ। ਤੇ ਦੂਸਰਾ ਮੈਡਲ ਜਿਹੜਾ ਬਹੁਤ ਦੇਰ ਦਾ ਵਾਅਦਾ ਕੀਤਾ ਹੋਇਆ ਸੀ ਅਸੀਂ ਸ਼ਾਹੀ ਸ਼ਬੀਰ ਜੀ ਨਾਲ, ਤੇ ਇੱਕ 5 ਸਾਲ ਹੋ ਗਏ ਇਸ ਵਾਸਤੇ। ਮੇਰੀ ਖੁਸ਼ਕਿਸਮਤੀ ਹੈ ਜੀ ਕਿ ਇਹ 5000 ਮੈਡਲ ਜਿਹੜਾ ਹੈ ਉਹ ਮੈਨੂੰ ਮਿਲ ਰਿਹਾ ਕਿਉਂਕਿ ਪਾਕਿਸਤਾਨ 'ਚ ਮੈਂ ਪਹਿਲਾ ਸੀ ਜਿਹਨੂੰ ਕਿ ਸਿੱਖ ਹਿਸਟਰੀ ਦੇ ਉੱਤੇ ਸਾਰਾਗੜੀ ਫਾਊਂਡੇਸ਼ਨ ਵੱਲੋਂ ਵੀ ਇਹ ਪ੍ਰਾਪਤ ਹੋਇਆ। ਉਸ ਤੋਂ ਇਲਾਵਾ 14 ਗੋਲਡ ਮੈਡਲ ਮਿਲੇ ਸੰਗਤ ਵੱਲੋਂ। ਤੇ ਮੈਂ ਕਹਾਂਗਾ ਸਿਰ ਮੱਥੇ ਇੱਕ ਵਾਰੀ ਫੇਰ ਸੰਗਤ ਦੇ ਭਰੋਸੇ ਦਾ, ਪਿਆਰ ਦਾ, ਮਾਣ ਦਾ ਕਿ 5000 ਜਿਹੜਾ ਹੈ ਅਸਲ ਵਿੱਚ ਇਹ 5000 ਕਿਉਂ, ਮੈਂ ਵੱਡੇ ਵੀਰ ਜੀ ਤੋਂ 3000 2000 5000 7000 ਸਾਰਾ ਕੁਝ ਸੁਣ ਚੁੱਕਿਆ ਵਾਂ। ਜਿਨ੍ਹਾਂ ਨੂੰ ਨਹੀਂ ਪਤਾ ਉਹ ਇਹ ਹੈ ਕਿ ਜਿਹੜੀ ਕਮਾਂਡ ਕਰਦੇ ਸਨ ਉਸ ਵੇਲੇ ਜਨਰਲ ਹੁੰਦੇ ਸਨ, ਉਹ ਜਿਹੜਾ 5000 ਹੁੰਦਾ ਸੀ ਉਹਦਾ ਮਤਲਬ ਉਹਦੇ ਥੱਲੇ 5000 ਫੋਰਸ। ਉਹ ਦਰਵਾਜ਼ੇ ਦੇ ਉੱਤੇ 5 ਕਿੰਗਰੇ ਹੁੰਦੇ ਸਨ, ਜਿੱਥੇ 3 ਕਿੰਗਰੇ ਹੁੰਦੇ ਸਨ ਉਹਦੇ ਥੱਲੇ ਹੁੰਦਾ ਸੀ 3000, ਉਹਨੂੰ ਕਹਿੰਦੇ ਸੀ 3000। ਉਹ ਸਭ ਤੋਂ ਵੱਡਾ ਹੁੰਦਾ ਸੀ 7000 ਜਿਹਦੇ 7 ਕਿੰਗਰੇ ਹੁੰਦੇ ਸੀ ਔਰ ਉਹਦੇ ਥੱਲੇ। ਤੇ ਮੈਂ ਬਿਨਾਂ ਕਿਸੇ ਫੋਰਸ ਦਾ ਹਿੱਸਾ ਹੁੰਦਿਆਂ ਹੋਇਆਂ ਅਗਰ ਅੱਜ ਮੈਨੂੰ 5000 ਹੀ ਮਿਲ ਰਿਹਾ ਤਾਂ ਮੇਰਾ ਖਿਆਲ ਹੈ ਕਿ ਮੇਰੀ ਬਹੁਤ ਹੀ ਵੱਡੀ ਜਿਹੜੀ ਹੈ ਖੁਸ਼ਬਖਤੀ ਹੈ। ਬਹੁਤ ਸ਼ੁਕਰੀਆ ਸਰ। ਦਸਤਾਰ ਰੀਬਨ ਚੱਲਦਾ ਹੈ। ਇੱਕ ਅਖਬਾਰ ਵਾਸਤੇ ਇੱਕ ਫੋਟੋ ਲੈ ਲਈਏ ਸਪੈਸ਼ਲ।